NMLS ID 698952, DRE number 020679197. All loans are subject to credit and underwriting approval. Zender Mortgage, oh Zender Mortgage. ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਚ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਇਸ ਤੋਂ ਪ੍ਰੋਗਰਾਮ ਅੱਜ ਦਾ ਜਿਹੜਾ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਰੀਅਲ ਅਸਟੇਟ, ਰੀਫਾਈਨੈਂਸ, ਲੋਨਸ, ਮੌਰਗੇਜ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਅਤੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਜ ਭਾਈ ਸਭ ਨੂੰ ਤੇ ਸਭ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਰੋਤਿਓ, ਜਿਹੜੇ ਜ਼ੈਂਡਰ ਮੌਰਗੇਜ ਰੀਅਲ ਸਟੇਟ ਦੇ ਨਾਲ ਤੁਹਾਡਾ ਕੋਈ ਵੀ ਮੌਰਗੇਜ ਜਾਂ ਰੀਅਲ ਸਟੇਟ ਦਾ ਕੋਈ ਸਵਾਲ ਵੀ ਹੁੰਦਾ ਹੈ, ਤੁਸੀਂ ਔਨਲਾਈਨ ਵੀ ਪੁੱਛ ਸਕਦੇ ਹੋ ਅਤੇ ਜਾਂ ਤੁਸੀਂ ਇਹਨਾਂ ਦੇ ਨਾਲ ਸਿੱਧਾ ਜਿਹੜਾ ਸੰਪਰਕ ਕਰ ਸਕਦੇ ਹੋ। ਇਸ ਤੋਂ ਪਹਿਲਾਂ ਆਪਾਂ ਮੋਹਨ ਚੀਮਾ ਜੀ ਗੱਲਬਾਤ ਸ਼ੁਰੂ ਕਰੀਏ। ਆਈਡੀਜ਼ ਸ਼ੇਅਰ ਕਰ ਦਿਓ ਜੀ। ਜੀ ਸੋ ਰਾਜਪਾਲ ਜੀ, ਮੇਰੀ ਜਿਹੜੀ ਲੋਨ ਦੀ ਲਾਇਸੈਂਸ ਦੀ ਆਈ ਡੀ ਹੈਗੀ ਜੀ, ਉਹ ਹੈਗਾ ਜੀ NMLS ID ਨੰਬਰ ਹੈਗੀ ਹੈ 698952। ਜਿਹੜੀ ਸਾਡੀ ਹੈਗੀ ਹੈ DRE ਦੀ ID ਨੰਬਰ ਉਹ ਹੈਗੇ ਜੀ 02067197 ਜੀ। ਜੀ ਬਿਲਕੁਲ। ਸੋ ਜ਼ੈਂਡਰ ਮੌਰਗੇਜ ਰੀਅਲ ਅਸਟੇਟ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਲਰੇਡੀ ਜਿਹੜਾ ਉਹ ਕੰਮ ਕਰ ਰਹੇ ਸੀਗੇ। ਸੋ ਅੱਜ ਇੱਕ ਗੁੱਡ ਨਿਊਜ਼ ਇਹਨਾਂ ਦੀ ਇਹ ਹੈ ਵੀ ਇਹ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਇਹ ਹੁਣ ਓਪਰੇਟ ਕਰ ਸਕਦੇ ਨੇ। ਉੱਥੇ ਵੀ ਹੁਣ ਜਿਹੜੇ ਲੋਨਸ ਦੇ ਬਾਰੇ ਜਿਹੜੀ ਆ ਉਹ ਤੁਹਾਡੀ ਮਦਦ ਕਰ ਸਕਦੇ ਹੋ। ਸੋ ਸਿਆਟਲ ਦੇ ਵਿੱਚ ਇਹਨਾਂ ਨੇ ਆਪਣਾ ਨਵਾਂ ਆਫਿਸ ਸ਼ੁਰੂ ਕੀਤਾ। ਸੋ ਮੋਹਨ ਚੀਮਾ ਜੀ, ਸਭ ਤੋਂ ਪਹਿਲਾਂ ਇਸ ਚੀਜ਼ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਜੀ। ਜੀ ਰਾਜਪਾਲ ਜੀ, ਤੁਹਾਨੂੰ ਵੀ ਔਰ ਸਭ ਸਾਡੇ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਨੂੰ, ਸਾਡੇ ਕਲਾਇੰਟਸ ਨੂੰ ਬਹੁਤ-ਬਹੁਤ ਜੀ ਇਸ ਚੀਜ਼ ਦੀਆਂ ਵਧਾਈਆਂ। ਅਸੀਂ ਬੜੀ ਸਾਨੂੰ ਜੀ ਡਿਮਾਂਡ ਸੀਗੀ, ਬੜੀਆਂ ਸਾਨੂੰ ਲੋਕਾਂ ਨੇ ਕਿਹਾ, ਕਾਲਾਂ ਕਰਕੇ ਪੁੱਛਦੇ ਸੀਗੇ ਤੁਸੀਂ ਸਾਨੂੰ ਸੀਐਟਲ, ਕੈਂਟ, ਟਕੋਮਾ ਜਿਹੜਾ ਏਰੀਆ ਹੈਗਾ ਸਟੇਟ ਆਫ ਵਾਸ਼ਿੰਗਟਨ ਦਾ, ਵੀ ਇੱਥੇ ਵੀ ਸਾਨੂੰ ਤੁਸੀਂ ਆਪਣੀਆਂ ਜਿਹੜੀਆਂ ਲੋਨ ਦੇ ਜਿਹੜੇ ਕੰਮ ਕਰਦੇ ਹੋ ਸਾਨੂੰ ਇੱਥੇ ਆ ਕੇ ਮਿਲੋ, ਸਾਡੇ ਨਾਲ ਕੰਮ ਕਰੋ। ਤੋ ਇਹ ਕਾਫੀ ਦੇਰ ਤੋਂ ਸਾਡਾ ਵਿਚਾਰ ਸੀਗਾ ਜੀ, ਔਰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਸਾਨੂੰ ਇੱਕ ਮੌਕਾ ਮਿਲ ਰਿਹਾ ਕਿ ਅਸੀਂ ਇਹ ਕੰਮ ਉੱਥੇ ਵੀ ਲੋਕਾਂ ਤੱਕ ਪਹੁੰਚਾਤਾ ਜੀ। ਜੀ ਬਿਲਕੁਲ ਜੀ। ਸੋ ਸਿਆਟਲ, ਕੈਂਟ, ਟਕੋਮਾ ਇਸ ਇਲਾਕੇ ਦੇ ਵਿੱਚ ਤੁਹਾਡੇ ਮੌਰਗੇਜਿਸ ਦੇ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦਾ ਕੋਈ ਤੁਹਾਨੂੰ ਕੰਮ ਹੋਵੇ ਤਾਂ ਹਮੇਸ਼ਾ ਜਿਹੜਾ ਜ਼ੈਂਡਰ ਮੌਰਗੇਜ ਰੀਅਲ ਅਸਟੇਟ ਦੇ ਮੋਹਨ ਚੀਮਾ ਹੋਣਾ ਨੂੰ ਯਾਦ ਰੱਖੋ। ਉੱਥੋਂ ਦਾ ਕਾਂਟੈਕਟ ਲੋਕਲ ਨੰਬਰ ਜਿਹੜਾ ਉਹ ਰਹੇਗਾ 2069139075 206-913-9075 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਸਿਆਟਲ, ਕੈਂਟ, ਟਕੋਮਾ ਇੱਥੇ ਕਾਫੀ ਆਪਣੀ ਜਿਹੜੀ ਪੰਜਾਬੀ ਵਸੋਂ ਜਿਹੜੀ ਉਹ ਹੈਗੀ ਆ। ਸੋ ਬਿਲਕੁਲ ਇਹਦਾ ਮਤਲਬ ਲੋਕ ਉੱਥੇ ਰਹਿੰਦੇ ਨੇ ਅਤੇ ਖਰੀਦੋ ਫਰੋਖਤ ਜਿਹੜੀ ਆ ਘਰਾਂ ਦੀ ਉਹ ਕਰਦੇ ਰਹਿੰਦੇ ਨੇ। ਸੋ ਉਸ ਦੇ ਨਾਲ ਸੰਬੰਧਿਤ ਮੌਰਗੇਜਿਸ, ਰੀਫਾਈਨੈਂਸ, ਇਹ ਲੋਨਸ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਕੰਮ ਹੋਵੇ ਤਾਂ ਹਮੇਸ਼ਾ ਜਿਹੜਾ ਮੋਹਨ ਚੀਮਾ ਜੀ ਹੁਣਾਂ ਨੂੰ ਜਿਹੜਾ ਉਹ ਯਾਦ ਰੱਖਿਓ। ਇਹਨਾਂ ਦਾ ਫੋਨ ਨੰਬਰ ਆ 2069139075। ਉੱਥੇ ਦੇ ਵਾਸਤੇ ਇਹ ਨੰਬਰ ਆ ਜਿਹੜਾ ਵਾਸ਼ਿੰਗਟਨ ਸਟੇਟ ਲਈ 206-913-9075 ਦੇ ਉੱਤੇ। ਸੋ ਬਹੁਤ-ਬਹੁਤ ਇੱਕ ਵਾਰੀ ਫਿਰ ਸਾਡੀ ਟੀਮ ਵੱਲੋਂ ਜਿਹੜਾ ਜੀ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਮੋਹਨ ਚੀਮਾ ਜੀ। ਥੈਂਕ ਯੂ ਜੀ। ਅਤੇ ਜੇ ਆਪਾਂ ਹੁਣ ਸਥਿਤੀ ਦੇ ਉੱਤੇ ਜਾਣਕਾਰੀ ਜੇ ਤੁਸੀਂ ਦੱਸੋ ਵੀ ਕੀ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਚੱਲ ਰਹੀ। ਆਪਾਂ ਦੇਖਿਆ ਵੀ ਪਿਛਲੇ ਹਫ਼ਤੇ ਰੇਟ ਜਿਹੜੇ ਉਹ ਕੁਛ ਵਧੇ ਸੀਗੇ, ਜਿਹੜੇ ਕੀ ਕਾਰਨ ਤੁਹਾਨੂੰ ਜਿਹੜੇ ਨਜ਼ਰ ਆ ਰਹੇ ਆ? ਕੀ ਉਹ ਰੇਟ ਅਜੇ ਸਟੇਬਲ ਨੇ, ਹੋਰ ਵਧਣ ਦੇ ਚਾਂਸ ਨੇ, ਘੱਟ ਸਕਦੇ ਨੇ, ਕੀ ਇਸ ਟਾਈਮ ਸਥਿਤੀ ਆ? ਜੀ ਸੋ ਰਾਜਪਾਲ ਜੀ, ਇਹ ਸਹੀ ਗੱਲ ਹੈ। ਐਸਮੇ ਦੀ 12 ਤਰੀਕ ਨੂੰ ਅਨਾਊਂਸਮੈਂਟ ਹੋਈ ਸੀਗੀ, ਜਿਹਦੇ ਤਹਿਤ ਉਹਨਾਂ ਨੇ ਇਹ ਡਿਕਲੇਅਰ ਕੀਤਾ ਸੀਗਾ ਕਿ ਜਿਹੜੇ ਲੈਂਡਰਸ ਹੈਗੇ ਆ ਇਹਨਾਂ ਦਾ ਜਿਹੜਾ ਰੇਟ ਹੈ 0.5 ਪੁਆਇੰਟ, ਉਹ ਜਿਹੜੀਆਂ ਏਜੰਸੀਜ਼ ਹੈਗੀਆਂ ਗੌਰਮੈਂਟ ਦੀਆਂ, ਫਰੈਡੀ ਨੇ ਕਿਹਾ ਸੀ, ਅਨਾਊਂਸਮੈਂਟ ਕੀਤੀ ਸੀਗੀ ਕਿ ਇਹ ਜਿਹੜਾ ਰੇਟ ਹੈ 0.5 ਪੁਆਇੰਟ ਵਧਾਉਣਾ। ਉਹ ਵਧਿਆ ਰੇਟ ਜਿਹੜਾ ਸੀਗਾ ਉਹ ਅੱਗੇ ਪਾਸ ਡਾਊਨ ਕਰਤਾ ਇਹਨਾਂ ਨੇ ਬੇਸਿਕਲੀ ਕੰਜ਼ਿਊਮਰਸ ਨੂੰ, ਵੀ ਜਿਹੜੇ ਲੋਕ ਰੀਫਾਈਨੈਂਸ ਕਰਾ ਰਹੇ ਸੀਗੇ ਜਾਂ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਚੱਲਦੀਆਂ ਪਈਆਂ ਸੀਗੀਆਂ, ਲੌਕ ਨਹੀਂ ਹੋਈਆਂ ਸੀਗੀਆਂ ਜਾਂ ਜਿਨ੍ਹਾਂ ਦੀਆਂ ਕਲੋਜ਼ਿੰਗ ਨਹੀਂ ਹੋਈਆਂ ਸੀਗੀਆਂ। ਸੋ ਉਹਨਾਂ ਦੇ ਵਿੱਚ ਇੱਕਦਮ ਇਹਦਾ ਬਹੁਤ ਜ਼ਿਆਦਾ ਇੰਪੈਕਟ ਪਿਆ ਸੀਗਾ। ਇਹਦੇ ਨਾਲ ਨਾਲ ਰਾਜਪਾਲ ਜੀ ਇੱਕ ਦੋ ਜਿਹੜੀਆਂ ਅਪਡੇਟਸ ਹੈਗੀਆਂ ਉਸ ਤੋਂ ਬਾਅਦ ਉਹ ਇਹ ਹੋਈਆਂ ਕਿ ਜਿਹੜੀ ਹੈਗੀ ਆ ਮੌਰਗੇਜ ਬੈਂਕਰਸ ਦੀ ਐਸੋਸੀਏਸ਼ਨ,
ਇੱਕ ਨੈਸ਼ਨਲ ਹੁੰਦੀ ਉਹਨੂੰ ਕਹਿੰਦੇ NAMB, ਨੈਸ਼ਨਲ ਐਸੋਸੀਏਸ਼ਨ ਆਫ ਮੋਰਗੇਜ ਬੈਂਕਰਸ। ਇਹਨਾਂ ਨੇ ਇਹਦੇ ਵਾਸਤੇ ਕਾਫੀ ਉਹਨਾਂ ਨੇ ਦੋਸ਼ ਕਰਾਰ ਦਿੱਤਾ ਸਰਕਾਰ ਨੂੰ ਵੀ ਤੁਸੀਂ ਇਹ ਸਟੈਪ ਬਹੁਤ ਕਾਹਲੀ ਨਾਲ ਲਿਆ, ਬਹੁਤ ਜਲਦੀ ਨਾਲ ਲਿਆ। ਲੋਕਾਂ ਨੂੰ ਇਹਦਾ ਕੁਝ ਇੱਕਦਮ ਪਤਾ ਨਹੀਂ ਸੀਗਾ ਕਿ ਹਰ ਇੱਕ ਬੰਦਾ ਆਪਣੀਆਂ ਫਾਈਲਾਂ ਕਰਾਉਂਦਾ ਸੀ। ਨਾਰਮਲੀ ਜਦੋਂ ਗਵਰਨਮੈਂਟ ਇਹੋ ਜਿਹੇ ਸਟੈਪ ਚੱਕਦੇ ਨਾ, ਉਹ ਥੋੜਾ ਜਿਹਾ ਸੋਚ ਸਮਝ ਚੱਕਦੇ ਵੀ ਹੌਲੀ ਹੌਲੀ ਲਾਵਾਂਗੇ, ਇਹ ਨਹੀਂ ਵੀ ਆ ਅੱਜ ਲੱਗਾ ਤੇ ਕੱਲ ਸਵੇਰੇ ਤੁਹਾਡਾ ਸਾਰਿਆਂ ਦਾ ਜਿਹੜਾ ਹੈਗਾ ਉਹ ਕੰਮ ਜਿਹੜਾ ਹੈਗਾ ਵੀ ਚੇਂਜ ਹੋ ਗਿਆ। ਜਿਹਨਾਂ ਦੀ ਚੰਗੀ ਭਲੀ ਫਾਈਲ ਚੱਲਦੀ ਸੀਗੀ ਉਹ ਰੁਕੀ ਸੀਗੀ। ਸੋ ਉਹਨਾਂ ਨੇ ਇਸ ਬਾਰੇ ਕਾਫੀ ਕਹਿੰਦੇ ਦਾ ਗੁੱਸਾ ਪ੍ਰਗਟ ਕੀਤਾ ਔਰ ਜਾ ਕੇ ਬੜੇ ਉਹਨਾਂ ਨੇ ਲੈਟਰ ਲਿਖੇ ਆਪਣੇ ਜਿਹੜੇ ਹੁੰਦੇ ਸੈਨੇਟਰਸ ਜਾਂ ਕਾਂਗਰਸਮੈਨ ਨੂੰ ਕਿ ਆਹ ਜਿਹੜਾ ਹੈਗਾ ਵੀ ਇਹਨੂੰ ਤੁਸੀਂ ਠੀਕ ਕਰੋ। ਸੋ ਉਹਦੇ ਕਾਰਨ ਹੁਣ ਜਿਹੜੀ ਗੱਲਬਾਤ ਚੱਲ ਰਹੀ ਹੈ ਵੀ ਉਹਨੂੰ ਕੀ ਕੀਤਾ ਜਾਏ, ਔਰ ਥੋੜਾ ਬਹੁਤਾ ਲੱਗ ਰਿਹਾ ਵੀ ਸ਼ਾਇਦ ਕੋਈ ਗੱਲ ਇਹਨਾਂ ਦੀ ਸੁਣ ਲਏ ਤੇ ਇਹ ਜਿਹੜੇ ਰੇਟ ਆ ਉਹ ਵਿਦਡਰਾ ਕਰਨ। ਪਰ ਫਿਲਹਾਲ ਇਹਦਾ ਇਫੈਕਟ ਕਾਫੀ ਪਿਆ ਰੀਫਾਈਨੈਂਸ ਦੀ ਮਾਰਕੀਟ ਦੇ ਉੱਪਰ, ਔਰ ਕਾਫੀ ਲੋਕਾਂ ਦੇ ਜਿਵੇਂ ਚੱਲਦੇ ਜਿਹੜਾ ਲੋਨ ਸੀਗਾ ਉਹ ਰੁਕ ਗਿਆ ਸੀਗਾ ਜੀ। ਤੇ ਉਮੀਦ ਕਰਦੇ ਜਾਂਦੇ ਜੀ ਆਉਣ ਵਾਲੇ ਟਾਈਮ ਸ਼ਾਇਦ ਕੋਈ ਉਹ ਦੇਖ ਕੇ ਇਹਨੂੰ ਆਪਣਾ ਵੀ ਸਰਕਾਰ ਕੋਈ ਸਟੈਪ ਆਪਣਾ ਇਹਨੂੰ ਕਹਿੰਦੇ ਰਿਟਰੀਵ ਕਰ ਲੇ ਜਾਂ ਵਾਪਸ ਚਲ ਜਾਣ, ਔਰ ਫਿਰ ਦੁਬਾਰਾ ਤੋਂ ਇਹ ਜਿਹੜੀ ਸੁਵਿਧਾ ਹੈਗੀ ਹੈ ਸੋਹਣੇ ਰੇਟ ਦੀ ਉਹ ਸਾਰੇ ਕੰਜ਼ਿਊਮਰਸ ਨੂੰ ਸ਼ਾਇਦ ਆਉਣ ਟਾਈਮ ਦੁਬਾਰਾ ਤੋਂ ਮਿਲ ਸਕਦੀ ਹੈ ਜੀ। ਤੇ ਇਹਨਾਂ ਜਿਹੜੀ ਆਰਗੇਨਾਈਜੇਸ਼ਨ ਆ, ਜਿਹੜੀ ਐਸੋਸੀਏਸ਼ਨ ਆ, ਕਿ ਇਹਨਾਂ ਨੇ ਇਹ ਵੀ ਸਵਾਲ ਨਹੀਂ ਨਾਲ ਜਿਹੜਾ ਪ੍ਰਸ਼ਨ ਚੱਕਿਆ ਵੀ ਭਾਈ ਤੁਸੀਂ ਤਾਂ 1 ਤਰੀਕ ਤੋਂ ਲਾਗੂ ਕਰਨਾ ਸੀ, ਲੋਕਾਂ ਨੂੰ ਵਿੱਚ ਹੀ ਪਹਿਲਾਂ ਹੀ ਰਗੜ ਛੱਡਿਆ? ਹਾਂਜੀ ਨਹੀਂ, ਉਹਨਾਂ ਨੇ ਕਾਫੀ ਇਹਦੇ ਵਾਸਤੇ ਨਾ ਕਾਫੀ ਰੌਲਾ ਪਿਆ ਹੋਇਆ, ਔਰ ਕਾਫੀ ਜਿਹੜੇ ਲੋਕ ਨੇ ਨਾਰਾਜ਼ ਨੇ, ਔਰ ਸਹੀ ਨਾਰਾਜ਼ ਨੇ ਕਿਉਂਕਿ ਇਹ ਗੱਲ ਸਹੀ ਨਹੀਂ ਸੀਗੀ। ਵੀ ਚਲੋ ਹੁਣ ਜਿਹੜੀ ਫਾਈਲ ਚੱਲਦੀ ਪਈ ਹੈ ਕੁਛ ਉਹਨਾਂ ਨੂੰ ਘੱਟ ਤੋਂ ਘੱਟ ਤੁਸੀਂ ਮਹੀਨੇ ਦਾ ਟਾਈਮ ਦੇ ਦਿਓ ਵੀ ਅਗਲੇ ਮਹੀਨੇ ਤੋਂ ਜਾਂ 30-45 ਦਿਨਾਂ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਫੈਕਟਿਵ ਉਦੋਂ ਕਰਾਂਗੇ, ਹੁਣ ਨਹੀਂ ਕਰਾਂਗੇ। ਇਹਨਾਂ ਨੇ ਰਾਤੋਂ ਰਾਤ ਦੀ ਇੱਥੇ ਅਨਾਊਂਸਮੈਂਟ ਕੀਤੀ, ਸਵੇਰੇ ਸਭ ਬੈਂਕਾਂ ਦੀ ਈਮੇਲਾਂ ਆ ਗਈਆਂ ਵੀ ਸਾਰਿਆਂ ਦੇ ਰੇਟ ਵੱਧ ਗਏ। ਸੋ ਇਟ ਵਾਜ਼ ਨਾਟ ਏ ਗੁੱਡ ਵੇ ਟੂ ਡੂ ਥਿੰਗਸ, ਇਟ ਇਜ਼ ਨਾਟ ਕਰੈਕਟ। ਔਰ ਅਸੀਂ ਬੜੀ ਸਹਿਮਤੀ ਰੱਖਦੇ ਹਾਂ ਆਪਣੇ ਕਲਾਇੰਟਸ ਨਾਲ, ਆਪਣੇ ਕੰਜ਼ਿਊਮਰਸ ਨਾਲ ਵੀ ਉਹਨਾਂ ਵਾਸਤੇ ਇੰਨੇ ਜਲਦੀ ਰੇਟ ਵਧਾਉਣ ਦਾ ਇਹ ਕੰਮ ਸਹੀ ਨਹੀਂ ਹੈਗਾ। ਔਰ ਅਸੀਂ ਵੀ ਇਸ ਚੀਜ਼ ਵਾਸਤੇ ਲੈਂਡਰਸ ਨੂੰ ਜਿਹੜੇ ਹੈਗੇ ਉੱਪਰ ਨੂੰ ਅਸੀਂ ਕੰਪਲੇਂਟ ਕੀਤੀ ਸੀਗੀ ਕਿ ਇਹ ਗੱਲ ਸਹੀ ਨਹੀਂ ਹੈਗੀ, ਖਾਸ ਕਰ COVID-19 ਦੇ ਕਾਰਨ। ਆ ਪੈਂਡੈਮਿਕ ਹੈਗਾ, ਲੋਕਾਂ ਕੋਲ ਪੈਸੇ ਨਹੀਂ ਜੁੜਦੇ ਪਏ, ਕਈਆਂ ਦੇ ਜਵਾਬ ਸੀ ਨਹੀਂ। ਸੋ ਉਹਨਾਂ ਵਾਸਤੇ ਜੇ ਕੋਈ ਰੀਫਾਈਨੈਂਸ ਕਰਾਉਂਦਾ, ਜੇ ਕਿਸੇ ਦੀ 300-400 ਪੇਮੈਂਟ ਘੱਟਦੀ ਹੈ ਤੇ ਉਹਨਾਂ ਨੂੰ ਚਾਹੀਦਾ ਸੀਗਾ ਵੀ ਇਹ ਉਹਦਾ ਸਹਿਯੋਗ ਦਿੰਦੇ, ਲੇਕਿਨ ਇਹ ਗਲਤ ਸਟੈਪ ਸੀਗਾ। ਔਰ ਇਹਦੇ ਵਿੱਚ ਕਾਫੀ ਲੋਕਾਂ ਨੇ ਕਿਹਾ ਵੀ ਹੈਗਾ, ਦੇਖੋ ਹੁਣ ਕੀ ਕਰਦੇ ਨੇ, ਅਸੀਂ ਵੀ ਵੇਟ ਕਰਦੇ ਹਾਂ, ਕਾਫੀ ਲੋਕ ਵੀ ਵੇਟ ਕਰ ਰਹੇ ਨੇ ਕਿ ਜਿਹੜੇ ਰੇਟ ਹੈ ਦੁਬਾਰਾ ਤੋਂ ਥੋੜ੍ਹੇ ਜਿਹੇ ਹੋਰ ਜਿਹੜੇ ਸਹੀ ਹੋ ਜਾਣ ਜਿਵੇਂ ਪਹਿਲਾਂ ਸੀਗੇ ਜੀ। ਤੇ ਮੋਹਨ ਚੀਮਾ ਜੀ, ਤਾਂ ਜਿੱਦਾਂ ਤੁਸੀਂ ਕਿਹਾ ਵੀ ਸ਼ਾਇਦ ਕਿਆਸ ਰਾਈ ਹੈਗੀ ਆ ਵੀ ਇਹ ਘਟਾ ਸਕਦੇ ਨੇ, ਵਾਪਸ ਲੈ ਸਕਦੇ ਨੇ, ਇਹ ਕਦੋਂ ਤੱਕ ਇਸ ਦਾ ਫੈਸਲਾ ਆਉਣ ਦੀ ਉਮੀਦ ਹੈ? ਕਿਉਂਕਿ ਹੁਣ ਬਹੁਤ ਸਾਰੇ ਲੋਕ ਇਸ ਚੀਜ਼ ਦੀ ਵੇਟ 'ਚ ਹੋਣਗੇ ਵੀ ਇੱਕ ਵਾਰੀ ਹੁਣ ਪਤਾ ਲੱਗ ਜੇ ਫਿਰ ਹੀ ਬੰਦਾ ਰੀਫਾਈਨੈਂਸ ਵਾਲੇ ਪਾਸੇ ਨੂੰ ਦੁਬਾਰਾ ਤੁਰੇ। ਜੀ ਸੋ ਜਿਹੜੀ ਰਾਜਪਾਲ ਜੀ ਸਹੀ ਗੱਲ, ਮੇਰਾ ਐਕਸਪੀਰੀਅੰਸ ਮੈਨੂੰ ਦੱਸਦਾ ਵੀ ਇਹ ਹੁਣ ਇੱਕ ਵਾਰੀ ਜਦੋਂ ਸਰਕਾਰ ਫੈਸਲਾ ਕਰਦੀ ਨਾ, ਜਲਦੀ ਕਿਤੇ ਉਹ ਵਾਪਸ ਨਹੀਂ ਲੈਂਦੀ। ਨਾਟ ਇੱਕ ਵਾਰੀ ਉਹ ਕਹਿ ਦੇਣ ਫਿਰ ਉਹ ਕਹਿੰਦੇ ਵੀ ਆਹ ਹੈਗਾ ਸਾਡਾ ਫੈਸਲਾ, ਇੱਦਾਂ ਕਰਨਾ। ਹੁਣ ਜਿਹੜੀ ਮੈਂ ਗੱਲ ਇਹ ਕਹਿਣਾ ਚਾਹਾਂਗਾ ਵੀ ਹਜੇ ਵੀ ਜਿਨ੍ਹਾਂ ਦੇ ਵੀ ਰੇਟ 4-4.5 ਤੋਂ ਉੱਪਰ ਹੈਗੇ ਆ, ਉਹਨਾਂ ਨੂੰ ਹਜੇ ਵੀ ਜੇ ਪੁਆਇੰਟ ਜਾਂ 1.5 ਪੁਆਇੰਟ ਦਾ ਫਾਇਦਾ ਹੁੰਦਾ ਉਹ ਉਹਨਾਂ ਨੂੰ ਹਜੇ ਵੀ ਮਿਲ ਸਕਦਾ। ਇਹ ਨਹੀਂ ਹੋਇਆ ਵੀ ਇੱਕਦਮ ਰੇਟ 4% ਦੇ ਪਹੁੰਚ ਗਿਆ। ਹਜੇ ਵੀ ਅੱਜ ਵੀ ਜੇ ਕਿਸੇ ਨੇ ਰੀਫਾਈਨੈਂਸ ਕਰਾਉਣਾ ਹੋਵੇ, ਜੇ ਸਾਰਾ ਕ੍ਰੈਡਿਟ ਚੰਗਾ ਹੈਗਾ, ਇਨਕਮ ਠੀਕ ਹੈਗੀ ਹੈ, ਸਕੋਰ ਵਧੀਆ ਹੈਗਾ, ਤੇ ਹਜੇ ਵੀ ਉਹ ਬਿਲੋ 3 ਜਾਂ 2.75 ਕਹਿ ਲਓ ਜਾਂ 2.875 ਕਹਿ ਲਓ ਕਿ ਇਹਨਾਂ ਦੇ ਰੇਟਸ ਵਿੱਚ ਉਹਨਾਂ ਨੂੰ ਹਜੇ ਵੀ ਫਾਇਦਾ ਹੁੰਦਾ। ਦੇਖੋ ਜਿਹੜਾ ਵਿਆਜ ਹੈਗਾ ਨਾ, ਜੇ ਤੁਸੀਂ ਕਹੋ ਜੀ ਮੈਂ ਤੇ ਬੈਸਟ ਲੈਣਾ, ਪਰ ਮੈਂ ਜੇ ਤੁਹਾਨੂੰ ਕਹਾਂ ਮੈਂ ਲੋਨ ਅਫਸਰ ਹੈਗਾ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਹਾਡਾ 4 ਹੈਗਾ ਵੀ ਤੁਹਾਨੂੰ ਜੇ ਹੁਣ 3% ਮਿਲ ਸਕਦਾ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਫਿਰ ਵੀ ਤੁਹਾਡਾ 1% ਜਿਹੜਾ ਵਿਆਜ ਹੈਗਾ ਉਹ ਤੁਹਾਡਾ ਬਚੂਗਾ ਅਗਲੇ 15 ਸਾਲਾਂ ਵਾਸਤੇ ਜਾਂ 20 ਸਾਲਾਂ ਵਾਸਤੇ ਜਾਂ 30 ਸਾਲਾਂ ਵਾਸਤੇ। ਉਹ ਬੜੀ ਵੱਡੀ ਇੱਕ ਬੱਚਤ ਹੁੰਦੀ ਹੈ। ਸੋ ਇਹ ਨਹੀਂ ਹੈਗਾ ਵੀ ਹਰ ਇੱਕ ਬੰਦਾ ਇਸ ਵੇਲੇ ਬਿਲਕੁਲ ਹੀ ਕੰਮ ਬੰਦ ਹੋ ਗਿਆ, ਐਸੀ ਗੱਲ ਕੋਈ ਨਹੀਂ ਹੈਗੀ। ਬਹੁਤ ਲੋਕ ਹਜੇ ਵੀ ਇਸ ਗੱਲ ਨੂੰ ਸਮਝਦੇ ਨੇ ਵੀ ਠੀਕ ਹੈ, ਅਸੀਂ ਸਾਨੂੰ ਜੇ 2.6 ਨਹੀਂ ਮਿਲਿਆ, ਸਾਨੂੰ 2.75 ਮਿਲ ਗਿਆ, ਫਿਰ ਵੀ ਸਾਡਾ 4 ਤੋਂ ਇੱਥੇ ਆ ਗਿਆ। ਜੀ ਬਿਲਕੁਲ ਨਾਟ ਵੀ ਇਹ ਨਹੀਂ ਹੈਗਾ ਵੀ ਬਿਲਕੁਲ ਹੀ ਬੰਦ ਹੋ ਗਿਆ, ਹਜੇ ਵੀ ਇਟਸ ਵੈਰੀ ਗੁੱਡ ਟਾਈਮ। ਜਿਨ੍ਹਾਂ ਦੇ ਵੀ ਰੇਟ 4-4.5 ਜਾਂ ਕਿਸੇ ਦਾ ਆਲਮੋਸਟ 3.9 ਹੈਗਾ ਵੀ ਉਹ ਹਲੇ ਵੀ ਕੋਸ਼ਿਸ਼ ਕਰਕੇ ਉਹਨੂੰ ਬਿਲੋ 3 ਲੈ ਆਉਣ। ਜਿਹੜਾ ਬੰਦਾ ਬਿਲੋ 3 ਚੱਲ ਜਾਂਦਾ ਉਹਦੇ ਵਾਸਤੇ ਰੇਟ ਔਰ ਟਾਈਮ ਹਜੇ ਵੀ ਹੈਗਾ। ਜੀ ਬਿਲਕੁਲ। ਸੋ ਬਿਲਕੁਲ ਦੱਸਦੇ ਜੇ ਵੀ ਜਿਹੜੇ ਜ਼ੈਂਡਰ ਮੌਰਗੇਜ ਰੀਅਲ estate ਦੇ ਮੋਹਨ ਚੀਮਾ ਜੀ, ਇਹ ਅੱਗੇ ਪਹਿਲਾਂ ਇਕੱਲੇ ਕੈਲੀਫੋਰਨੀਆ ਦੇ ਵਿੱਚ ਸੀ, ਪਰ ਹੁਣ ਇਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਵੀ ਆਪਣਾ ਜਿਹੜਾ ਆਫਿਸ ਆ ਉਹ ਸ਼ੁਰੂ ਕਰ ਦਿੱਤਾ ਆ।
ਸੋ ਸਿਆਟਲ, ਕੈਂਟ, ਟਕੋਮਾ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਤੁਹਾਨੂੰ ਵੀ ਲੋਨਸ, ਰੀਫਾਈਨੈਂਸ, ਮੌਰਗੇजेस ਦੇ ਬਾਰੇ ਕੋਈ ਸਵਾਲ ਹੈਗਾ, ਤੁਹਾਡਾ ਕੋਈ ਕੰਮ ਹੈਗਾ ਉਸ ਦੇ ਨਾਲ ਸੰਬੰਧਿਤ, ਤਾਂ ਜ਼ਰੂਰ ਜ਼ੈਂਡਰ ਮੌਰਗੇਜ ਰੀਅਲ ਅਸਟੇਟ ਦੇ ਮੋਹਨ ਚੀਮਾ ਜੀ ਨੂੰ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ। ਉੱਥੇ ਦੇ ਲਈ ਜਿਹੜਾ ਲੋਕਲ ਨੰਬਰ ਰਹੇਗਾ 2069139075 206 913 9075 2069139075 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਬਾਕੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਨੇ ਉਹ ਉਹਨਾਂ ਨੇ ਜਾਂ ਬਾਹਰਲੀ ਸਟੇਟ ਵਾਲੇ ਕੈਲੀਫੋਰਨੀਆ 'ਚ ਮੂਵ ਹੋਣਾ ਚਾਹੁੰਦੇ ਆ, ਇੱਥੇ ਕੁਛ ਪ੍ਰੋਪਰਟੀ ਵਗੈਰਾ ਖਰੀਦਣਾ ਚਾਹੁੰਦੇ ਆ, ਉਹਨਾਂ ਦੀਆਂ ਹੈਗੀਆਂ ਉਹ ਰੀਫਾਈਨੈਂਸ ਵਗੈਰਾ ਕਰਨਾ ਚਾਹੁੰਦੇ ਨੇ, ਤਾਂ ਤੁਸੀਂ ਮੋਹਨ ਚੀਮਾ ਹੋਣਾ ਨੂੰ ਕੈਲੀਫੋਰਨੀਆ ਦੇ ਨੰਬਰ 5598255555 559 825 55 55 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਮੋਹਨ ਚੀਮਾ ਜੀ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਰੀਫਾਈਨੈਂਸ ਦੇ ਲਈ ਵਕਤ ਅਜੇ ਵੀ ਜਿਹੜਾ ਮਾੜਾ ਨਹੀਂ ਆ, ਜਿਹੜੇ ਜ਼ਰੂਰ ਜਿਨ੍ਹਾਂ ਦੇ ਰੀਫਾਈਨੈਂਸ ਕਰਾਉਣ ਵਾਲੇ ਆ ਉਹ ਦੇਖਣਾ ਚਾਹੀਦਾ ਆ। ਸੋ ਮਿਨੀਮਮ ਕਿੰਨਾ ਕੁ ਲੋਨ ਕਿਸੇ ਦਾ ਪਿਆ ਹੋਵੇ, ਅਮਾਊਂਟ ਕਿੰਨੀ ਕੁ ਹੁੰਦੀ ਆ ਵੀ ਜਿਹਦੇ ਵਿੱਚ ਐਕਚੁਅਲ 'ਚ ਲੋਕਾਂ ਨੂੰ ਜਿਹੜਾ 1% ਜਾਂ ਉਸ ਤੋਂ ਵੱਧ ਜਾਂ ਉਸ ਦੇ ਇਰਦ ਗਿਰਦ ਜੇ ਉਹ ਪੁਆਇੰਟ ਘੱਟਦਾ ਆ, ਉਹਨਾਂ ਦਾ ਇੰਟਰਸਟ ਰੇਟ ਘੱਟਦਾ, ਵੀ ਉਹ ਕਿੰਨਾ ਕੁ ਮਿਨੀਮਮ ਅਮਾਊਂਟ ਹੋਵੇ ਵੀ ਉੱਤੇ ਐਕਚੁਅਲ ਦੇ ਵਿੱਚ ਉਹਨਾਂ ਨੂੰ ਅਸਰ ਪੈਂਦਾ, ਫਾਇਦਾ ਹੁੰਦਾ। ਜੀ, ਸੋ ਜਿਹੜੇ ਅਕਸਰ ਜਿਹੜੀ ਅਮਾਊਂਟ ਹੈਗੀ ਹੈ ਰਾਜਪਾਲ ਜੀ, ਤੁਸੀਂ ਦੇਖਿਆ ਵੀ ਜਿਨ੍ਹਾਂ ਦੀ ਅਮਾਊਂਟ 2 ਲੱਖ ਤੋਂ ਉੱਪਰ ਹੈਗੀ ਹੈ ਨਾ, ਤੇ ਉਹਨਾਂ ਨੂੰ ਜਿਹੜਾ ਇਸ ਚੀਜ਼ ਦਾ ਕਾਫੀ ਫਾਇਦਾ ਹੋ ਸਕਦਾ ਹੁੰਦਾ। ਕਿਸੇ ਦੀ ਲੋਨ ਅਮਾਊਂਟ ਬਿਲੋ 100 ਹੈਗੀ ਹੈ ਤੇ ਇੰਨਾ ਜ਼ਿਆਦਾ ਫਾਇਦਾ ਉਹਨਾਂ ਨੂੰ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਕਹਿ ਲਓ ਵੀ ਜਿਹੜਾ ਬੈਨੀਫਿਟ ਹੈਗਾ ਰੇਟ ਦਾ, ਕਿਉਂਕਿ ਜਿਹੜੀਆਂ ਇਹ ਮੌਰਗੇजेस ਹੁੰਦੀਆਂ ਐਮੋਰਟਾਈਜ਼ ਓਵਰ 15, 20 ਜਾਂ 30 ਈਅਰਸ ਵਾਸਤੇ। ਜੀ ਜੀ। ਸੋ ਛੋਟੀ ਅਮਾਊਂਟ ਦੇ ਉੱਪਰ ਇੰਨਾ ਫਰਕ ਨਹੀਂ ਪੈਂਦਾ। ਜਿੰਨੀ ਵੱਡੀ ਲੋਨ ਅਮਾਊਂਟ ਹੋਏਗੀ ਤੇ 4 ਲੱਖ ਹੈਗੀ ਹੈ ਤਾਂ ਬਹੁਤ ਫਾਇਦਾ, 5 ਲੱਖ ਹੈ ਤਾਂ ਉਸ ਤੋਂ ਵੀ ਵੱਧ ਫਾਇਦਾ ਹੈਗਾ, ਕਿਉਂਕਿ ਉਹਦੇ ਉੱਪਰ ਜਿਹੜਾ ਪੈਂਦਾ ਇੰਟਰਸਟ, ਜਿਹੜਾ ਵਿਆਜ ਪੈਂਦਾ ਉਹ ਪੈਂਦਾ ਪ੍ਰਿੰਸੀਪਲ ਦੇ ਉੱਪਰ। ਜੀ ਜੀ। ਜਿੰਨਾ ਜ਼ਿਆਦਾ ਤੁਹਾਡਾ ਪ੍ਰਿੰਸੀਪਲ ਬਾਂਸ ਹੈਗਾ ਤੇ ਜੇ ਉਹਨਾਂ 1 ਪੁਆਇੰਟ ਦੇ ਘੱਟ ਦਾ ਜਿੰਨਾ ਜ਼ਿਆਦਾ ਤੁਹਾਡਾ ਬਾਂਸ ਹੈਗਾ ਉਹਦਾ ਤੁਹਾਨੂੰ ਓਨਾ ਜ਼ਿਆਦਾ ਕਹਿ ਲਓ ਵੀ ਫਾਇਦਾ ਹੁੰਦਾ। ਅਸੀਂ ਦੇਖਿਆ ਅਕਸਰ ਰਾਜਪਾਲ ਜੀ ਵੀ, ਮੈਂ ਤੁਹਾਨੂੰ ਛੋਟਾ ਐਗਜ਼ਾਮਪਲ ਦੇਣਾ, ਜੇ ਕਿਸੇ ਦੀ 5 ਲੱਖ ਦੀ ਅਮਾਊਂਟ ਹੈਗੀ ਹੈ ਤੇ ਜੇ ਉਹ 4.5% ਜਾਂ 5% ਦਾ ਰੇਟ ਦੇ ਰਿਹਾ ਤੇ ਉਹਨਾਂ ਜੇ 3% ਤੇ ਆ ਜਾਂਦਾ, ਦੇ ਕੈਨ ਸੇਵ ਕਲੋਜ਼ ਟੂ ਅਬਾਊਟ $500 to $550 ਪਰ ਮੰਥ। ਬਹੁਤ ਵੱਡੀ ਸੇਵਿੰਗਸ ਹੁੰਦੀ ਹੈ। ਬਿਲਕੁਲ। ਔਰ ਇਹ ਦੇਖੋ ਇਹ ਹਰ ਮੰਥ ਜਾਈ ਜਾਣੀ ਹੈ। ਤੁਸੀਂ ਜੇ ਕੋਈ ਸਟੈਪ ਨਹੀਂ ਲੈਂਦੇ, ਤੁਸੀਂ ਆਪਣੇ ਬਾਰੇ ਜਾਂ ਸਮਝੋ ਵੀ, ਜੇ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਦੇਖੋ ਕਾਲ ਕਰੋ, ਪਤਾ ਕਰੋ, ਇਹਦੀ ਕੋਈ ਕਾਸਟ ਨਹੀਂ ਹੁੰਦੀ। ਅਸੀਂ ਭਾਵੇਂ ਜਿੰਨੇ ਮਰਜ਼ੀ ਬਿਜ਼ੀ ਹੋ ਜਾਈਏ, ਇੱਕ ਕਾਲ ਦੇ ਉੱਪਰ ਤੁਹਾਨੂੰ ਜਿੰਨੇ ਪੈਸੇ ਹਰ ਮਹੀਨੇ ਬਚਦੇ ਆ ਔਰ ਅਗਲੇ 20 ਸਾਲਾਂ ਤੱਕ ਬਚਦੇ ਆ, ਤੇ ਦੇਖੋ ਪੈਸੇ ਦੀ ਬੱਚਤ ਔਰ ਵਿਆਜ ਦੀ ਬੱਚਤ, ਇਹ ਤੁਹਾਨੂੰ ਇੱਕ ਸਮਝੋ ਕਿ ਸਹੂਲਤ ਹੈਗੀ ਹੈ। ਤੁਸੀਂ ਭਾਵੇਂ ਦਿਹਾੜੀ ਦਾ ਅੱਧਾ ਘੰਟਾ ਲਾ ਕੇ ਸਾਰੇ ਕੰਮ ਆਪਣੇ ਪੇਪਰ ਇਕੱਠੇ ਕਰਕੇ ਆਪਣੇ ਲੋਨ ਅਫਸਰ ਨੂੰ ਦੇ ਦੋਗੇ ਨਾ, ਤੇ ਤੁਹਾਡਾ ਜਿਹੜਾ ਹੈਗਾ ਉਹ ਪੈਸੇ ਦੀ ਬੱਚਤ ਜਿਹੜੀ ਆ ਉਹ ਹਰ ਮਹੀਨੇ ਆਟੋਮੈਟਿਕਲੀ ਹੋਈ ਜਾਣੀ ਹੈ ਜੀ। ਜੀ ਜੀ, ਬਿਲਕੁਲ। ਸੋ ਸਰੋਤਿਓ, ਤੁਹਾਡਾ ਵੀ ਕੋਈ ਹੋਵੇ ਜਿਹੜਾ ਲੋਨ, ਮੌਰਗੇजेस, ਰੀਅਲ ਅਸਟੇਟ ਦਾ ਜਿਹੜਾ ਉਹ ਕੰਮ, ਤਾਂ ਤੁਸੀਂ ਜ਼ੈਂਡਰ ਮੌਰਗੇਜ ਰੀਅਲ ਅਸਟੇਟ ਦੇ ਮੋਹਨ ਚੀਮਾ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਨੂੰ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ। ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਜਿਹੜੀ ਇਹ ਸਲਾਹ ਜਿਹੜੀ ਉਹ ਦੇਣਗੇ, ਅਤੇ ਐਟਲੀਸਟ ਜਿਹੜਾ ਸਲਾਹ ਤੁਸੀਂ ਲੈ ਲਓ, ਪਤਾ ਲੱਗ ਜਾਂਦਾ ਵੀ ਐਕਸਪੀਰੀਅੰਸ ਦਾ ਜਿਹੜਾ ਫਾਇਦਾ ਜ਼ਰੂਰ ਇਹਨਾਂ ਦਾ ਤੁਸੀਂ ਚੱਕੋ। ਅਤੇ ਇਹਨਾਂ ਨੂੰ ਕੰਟੈਕਟ ਕਰਨ ਦੇ ਲਈ ਨੰਬਰ ਆ 559 825 55 55, ਇਹ 5598255555, ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਅਤੇ ਬਾਕੀ ਹੁਣ ਇਹਨਾਂ ਨੇ ਸਿਆਟਲ, ਕੈਂਟ, ਟਕੋਮਾ, ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਇੱਥੇ ਵੀ ਆਪਣਾ ਜਿਹੜਾ ਆਫਿਸ ਆ ਉਹ ਖੋਲ੍ਹ ਦਿੱਤਾ ਆ। ਉੱਥੇ ਸੰਪਰਕ ਕਰਨ ਦੇ ਲਈ ਇਹਨਾਂ ਦਾ ਨੰਬਰ ਆ 2069139075 206 913 9075 ਦੇ ਉੱਤੇ। ਅਤੇ ਸਮਾਂ ਤਾਂ ਆਪਣਾ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ। ਮੋਹਨ ਚੀਮਾ ਜੀ, ਰੀਅਲ ਅਸਟੇਟ ਦੀ ਮਾਰਕੀਟ ਕੀ ਕਹਿ ਰਹੀ ਆ? ਅਜੇ ਸਟੈਗਨੈਂਟ ਆ, ਸਟੇਬਲ ਆ, ਪ੍ਰਾਈਸ ਵੱਧ ਰਹੇ ਨੇ, ਘੱਟ ਰਹੇ ਨੇ, ਕਿੱਧਰ ਨੂੰ ਜਾ ਰਿਹਾ ਕੰਮ? ਜੀ, ਸੋ ਰਾਜਪਾਲ ਜੀ, ਜਿਹੜੀ ਰੀਅਲ ਅਸਟੇਟ ਦੀ ਮਾਰਕੀਟ ਹੈ ਇਟ ਇਜ਼ ਡੂਇੰਗ ਐਕਸੈਪਸ਼ਨਲੀ ਵੈਲ। ਇਨਵੈਂਟੋਰੀ ਹਜੇ ਵੀ ਬਹੁਤ ਘੱਟ ਹੈਗੀ ਹੈ, ਔਰ ਕਹਿ ਲਓ ਵੀ ਜਿਨ੍ਹਾਂ ਨੇ ਵੇਚਣਾ ਉਹਨਾਂ ਦੀ ਚਾਹੁੰਦੀ ਹੈ ਜੀ, ਉਹ ਕਦੀ ਮਰਜ਼ੀ ਵੇਚਣਾ ਚਾਹਣ, ਜੇ ਘਰ ਨੂੰ ਸਹੀ ਪ੍ਰਾਈਸ 'ਤੇ ਲਾਉਂਦੇ ਨੇ ਤੇ ਉਹਨਾਂ ਨੂੰ ਕਾਫੀ ਘਰਾਂ ਦੀਆਂ ਜਿਹੜੀਆਂ ਸਹੀ ਓਵਰ ਪ੍ਰਾਈਸ ਕਹਿ ਲਓ ਵੀ ਜਿਹੜੀਆਂ ਅਬਵ ਆਸਕਿੰਗ ਪ੍ਰਾਈਸ ਆਫਰ ਜਿਹੜੀਆਂ ਉਹ ਟਾਈਮ ਸਿਰ ਆ ਜਾਂਦੀਆਂ ਜੀ। ਤੇ ਐਜ਼ ਫਾਰ ਐਜ਼ ਬਾਕੀ ਜਿਹੜੀ ਮਾਰਕੀਟ ਤਾਂ ਨੂੰ ਜਾ ਰਹੀ ਹੈ ਜੀ। ਇੱਕ ਤੇ ਰੇਟ ਹਾਲੇ ਵੀ ਬਹੁਤ ਰੀਜ਼ਨੇਬਲੀ ਗੁੱਡ ਹੈਗਾ, ਔਰ ਹਜੇ ਵੀ ਜੇ ਕਿਸੇ ਨੇ ਘਰ ਲੈਣਾ ਹੋਏ ਤੇ ਉਹ ਗੁੱਡ ਰੇਟ ਦੇ ਉੱਪਰ ਰੀਜ਼ਨੇਬਲ ਉਹਨਾਂ ਦੀ ਮੰਥਲੀ ਪੇਮੈਂਟ ਬਣਦੀ ਹੈ, ਉਹ ਘਰਾਂ ਦੇ ਮਾਲਕ ਕਹਿ ਲਓ ਵੀ ਉਹ ਬਣ ਸਕਦੇ ਨੇ। ਇਨਵੈਂਟੋਰੀ ਦੀ ਬਹੁਤ ਸ਼ਾਰਟੇਜ ਹੈਗੀ ਹੈ, ਨਵੇਂ ਘਰ ਐਡੀ ਜਲਦੀ ਨਹੀਂ ਬਣ ਰਹੇ। ਪਿੱਛੋਂ ਜਿਹੜੀ ਸਪਲਾਈ ਹੈਗੀ ਹੈ ਸਮਾਨ ਦੀ ਉਹ ਬਹੁਤ ਘਟੀ ਹੋਈ ਹੈ, ਡਿਮਾਂਡ ਬਹੁਤ ਜ਼ਿਆਦਾ, ਇਸੇ ਕਾਰਨ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਨੇ ਉਹ ਤਾਂ ਨੂੰ ਜਾ ਰਹੀਆਂ। ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਰਾਜਪਾਲ ਜੀ, ਕਿ ਅਸੀਂ ਜਿਹੜੀ ਨਵੀਂ ਚੀਜ਼ ਦੇਖ ਰਹੇ ਹਾਂ ਹੁਣ ਪਿਛਲੇ ਮਹੀਨੇ ਡੇਢ ਤੋਂ, ਵੀ ਕਾਫੀ ਵੱਡੇ ਸ਼ਹਿਰਾਂ ਤੋਂ, ਜਿਵੇਂ ਬੇ ਏਰੀਆ ਕਹਿ ਲਓ, ਲਾਸ ਐਂਜਲਸ ਕਹਿ ਲਓ, ਹੋਰ ਜਿਹੜੇ ਜਿਵੇਂ ਅਮਰੀਕਾ ਦੇ ਵਿੱਚ ਵੱਡੇ ਸ਼ਹਿਰ ਸ਼ਿਕਾਗੋ, ਨਿਊਯਾਰਕ ਹੈਗਾ,
ਵੀ ਇਹਨਾਂ ਦੇ ਵਿੱਚ ਜਿਹੜੀਆਂ ਰੈਂਟਲ ਦੀਆਂ ਪ੍ਰਾਪਰਟੀਆਂ ਸੀਗੀਆਂ ਨਾ ਉਹ ਕਾਫੀ ਖਾਲੀ ਹੋ ਰਹੀਆਂ ਔਰ ਉਹ ਜਿਹੜੀਆਂ ਦੁਬਾਰਾ ਤੋਂ ਜਲਦੀ ਕੀਤੀਆਂ ਉਹ ਰੈਂਟ ਤੇ ਨਹੀਂ ਚੱਲ ਰਹੀਆਂ। ਉਹਦੇ ਕਾਰਨ ਇਹ ਨੇ ਕਿ ਵੱਡੇ ਸ਼ਹਿਰਾਂ ਚੋਂ ਲੋਕੀ ਨਿਕਲ ਕੇ ਹੁਣ ਛੋਟੇ ਸ਼ਹਿਰਾਂ ਵੱਲ ਜਾਣਾ ਸ਼ੁਰੂ ਉਹਨੇ ਕਰਤਾ, ਕਿਉਂਕਿ ਇੱਕ ਅਫੋਰਡੇਬਿਲਿਟੀ ਹੈਗੀ ਹੈ, ਦੂਜਾ ਉਹ ਕੰਜੈਸਟਡ ਕਹਿ ਲਓ ਵੀ ਕੰਜੈਸਟਡ ਜਗ੍ਹਾ ਤੇ ਜਾਂ ਜਿਵੇਂ ਕਹਿ ਲਓ ਵੀ COVID-19 ਦੇ ਕਾਰਨ ਪੈਂਡੈਮਿਕ ਦੇ ਕਾਰਨ ਜਿਹੜੇ ਉਹ ਕਹਿੰਦੇ ਨੇ ਵੀ ਅਸੀਂ ਹੁਣ ਜੇ ਅਸੀਂ ਘਰੋਂ ਕੰਮ ਕਰ ਸਕਦੇ ਹਾਂ। ਹੁਣ ਜਿਹੜੀਆਂ ਵੱਡੀਆਂ ਕੰਪਨੀਆਂ Amazon, Google ਟਾਈਪਸ ਹੈਗੀਆਂ ਉਹਨਾਂ ਨੇ ਕਿਹਾ ਲੋਕਾਂ ਨੂੰ ਵੀ ਜੇ ਤੁਸੀਂ ਘਰੋਂ ਕੰਮ ਕਰ ਸਕਦੇ ਹੋ ਤਾਂ ਘਰੋਂ ਕਰ ਲਓ। ਤੇ ਉਹ ਕਹਿੰਦੇ ਵੀ ਸਾਨੂੰ ਕੀ ਜ਼ਰੂਰਤ ਹੈ ਜੀ ਅਸੀਂ ਇਹਨਾਂ ਮਿਲੀਅਨ ਡਾਲਰ ਦਾ ਘਰ ਲੈ ਕੇ ਛੋਟੇ ਛੋਟੇ ਘਰਾਂ 'ਚ ਰਹੀਏ, ਕਿਉਂ ਨਾ ਅਸੀਂ ਇੱਥੋਂ ਨਿਕਲ ਕੇ ਛੋਟੇ ਸ਼ਹਿਰਾਂ ਜਾ ਕੇ ਸੋਹਣਾ ਲੰਬਾ ਵੱਡਾ ਘਰ ਲਈਏ ਆਪਣੇ, ਜਿਹਦੇ ਵਿੱਚ ਕਿ ਉਹ ਆਰਾਮ ਨਾਲ ਰਹਿ ਸਕਣ ਆਪਣੇ ਪਰਿਵਾਰ ਨਾਲ। ਸੋ ਇਹ ਅਸੀਂ ਇੱਕ ਬੜੀ ਚੇਂਜ ਜਿਹੜੀ ਦੇਖ ਰਹੇ ਹਾਂ ਉਹ ਨਵੀਂ ਆ ਰਹੀ ਹੈ ਔਰ ਇਸ ਕਾਰਨ ਛੋਟੇ ਸ਼ਹਿਰ ਜਿਵੇਂ ਬੇਕਰਸਫੀਲਡ, ਸੈਕਰਾਮੈਂਟੋ, ਫ੍ਰੈਜ਼ਨੋ ਜਿਹੜੇ ਆਲੇ ਦੁਆਲੇ ਜਿਹੜੇ ਸ਼ਹਿਰ ਹੈਗੇ ਆ ਇਹਨਾਂ ਦੇ ਵਿੱਚ ਕਾਫੀ ਲੋਕ ਆਪਣਾ ਜਿਹੜਾ ਦੇਖ ਰਹੇ ਨੇ ਵੀ ਕਾਫੀ ਜਿਹੜੀ ਮੂਵਮੈਂਟ ਹੋ ਰਹੀ ਹੈ ਵੱਡੇ ਸ਼ਹਿਰਾਂ ਚੋਂ ਛੱਡ ਕੇ ਛੋਟੇ ਸ਼ਹਿਰਾਂ ਵੱਲ ਜੀ। ਉਹਨਾਂ ਨੂੰ ਸੋਹਣਾ ਪ੍ਰਾਈਸ ਜਿਹੜਾ ਇੱਧਰ ਬੇਰੀਏ ਵੱਡੇ ਸ਼ਹਿਰਾਂ 'ਚ ਮਿਲ ਰਿਹਾ ਅਤੇ ਉਹ ਉਨੇ ਪ੍ਰਾਈਸ ਦੇ ਵਿੱਚ ਹੋਰ ਵੱਡੇ ਘਰਾਂ ਦੇ ਵਿੱਚ ਜਿਹੜੇ ਉਹ ਰਹਿਣਾ ਪਸੰਦ ਕਰ ਰਹੇ ਨੇ। ਬਿਲਕੁਲ ਇਹ ਮੂਵਮੈਂਟ ਐਕਸੋਡਸ ਜਿਹੜਾ ਆ ਉਹ ਇਸ ਟਾਈਮ ਦੇਖਿਆ ਜਾ ਰਿਹਾ। ਵੱਡੇ ਸ਼ਹਿਰਾਂ ਦੇ ਲਈ ਇਹ ਬੜੀ ਵੱਡੀ ਪ੍ਰੋਬਲਮ ਆਉਣ ਵਾਲੇ ਸਮੇਂ 'ਚ ਜਿਹੜੀ ਉਹ ਖੜੀ ਹੋ ਸਕਦੀ। ਪਤਾ ਨਹੀਂ ਉਹਨਾਂ ਦੀ ਇਕੋਨਮੀ ਨੂੰ ਇਸ ਦਾ ਕਿੰਨਾ ਕੁ ਜਿਹੜਾ ਅਸਰ ਉਹ ਪਵੇਗਾ। ਅਤੇ ਮੋਹਨ ਚੀਮਾ ਜੀ ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ। ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ ਤੁਹਾਨੂੰ ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਸਿਆਟਲ ਦੇ ਵਿੱਚ ਨਵਾਂ ਜਿਹੜਾ ਹੈ ਆਪਣਾ ਆਫਿਸ ਆ ਉਹ ਖੋਲ੍ਹਣ ਦੇ ਲਈ ਬਹੁਤ ਬਹੁਤ ਜਿਹੜੀਆਂ ਜੀ ਉਹ ਮੁਬਾਰਕਾਂ ਜੀ। ਅਤੇ ਮਿਲਦੇ ਹਾਂ ਆਪਾਂ ਅਗਲੀ ਵਾਰ ਜੀ। ਧੰਨਵਾਦ ਜੀ। ਠੀਕ ਹੈ ਰਾਜਗਨ ਭਾਜੀ, ਤੁਹਾਨੂੰ ਤੇ ਸਰੋਤਿਆਂ ਨੂੰ ਬਹੁਤ ਬਹੁਤ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਹੋਏ ਸੀਗੇ ਆਪਣੇ ਨਾਲ ਜੁੜੇ ਹੋਏ ਜ਼ੈਂਡਰ ਮੌਰਗੇਜ ਅਤੇ ਰੀਅਲ estate ਦੇ ਮੋਹਨ ਚੀਮਾ ਜੀ। ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਰੀਅਲ estate, ਮੌਰਗੇਜ, ਹੋਮ ਲੋਨਸ, ਰੀਫਾਈਨੈਂਸ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਤਰੀਕੇ ਦਾ ਕੋਈ ਸਵਾਲ ਆ, ਤੁਸੀਂ ਸਲਾਹ ਲੈਣੀ ਚਾਹੁੰਦੇ ਹੋ ਇਹਨਾਂ ਦੀ ਅਤੇ ਇਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਕਾਲ ਇਹਨਾਂ ਨੂੰ ਕਰ ਸਕਦੇ ਹੋ 559-825-5555 559-825-5555 ਦੇ ਉੱਤੇ। ਅਤੇ ਹੁਣ ਇਹਨਾਂ ਨੇ ਕਹਿੰਦੇ ਵੀ ਸਰੋਤਿਆਂ ਦੀ ਪੁਰਜੋਰ ਮੰਗ ਦੇ ਉੱਤੇ, ਲੋਕਾਂ ਦੀ ਪੁਰਜੋਰ ਮੰਗ ਦੇ ਉੱਤੇ ਸਿਆਟਲ, ਕੈਂਟ, ਟਕੋਮਾ, ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਵੀ ਆਫਿਸ ਖੋਲ੍ਹ ਦਿੱਤਾ ਆ। ਉੱਥੇ ਇਹਨਾਂ ਦੀਆਂ ਸੇਵਾਵਾਂ ਲੈਣ ਦੇ ਲਈ, ਸਲਾਹ ਲੈਣ ਦੇ ਲਈ ਇਹਨਾਂ ਨੂੰ ਸੰਪਰਕ ਕਰੋ 206-913-9075 206-913-9075 ਦੇ ਉੱਤੇ। ਅਤੇ ਹੁਣ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। COVID-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed 2.875% APR, 15 year fixed 2